ਅਗਲੀ ਗੱਲ ਕਰੀਏ ਕੈਲੀਫੋਰਨੀਆ ਦੇ ਨਵੇਂ ਕਾਨੂੰਨਾਂ ਦੇ ਤਹਿਤ ਜਿਹੜੀਆਂ ਗਨਜ਼ ਆ ਉਹਨਾਂ ਨੂੰ ਬੈਨ ਕੀਤਾ ਗਿਆ ਆ ਪਬਲਿਕ ਪਲੇਸਿਸ ਦੇ ਉੱਤੇ। ਕਹਿੰਦੇ ਵੀ ਇਹ ਜਿਹੜਾ ਕਾਨੂੰਨ ਆ ਉਹ ਇਫੈਕਟ ਦੇ ਵਿੱਚ ਹੁਣ ਆ ਗਿਆ ਹੈਗਾ। ਇਸ ਲਾ ਜਿਹਦੇ ਉੱਤੇ ਕਈ ਲੀਗਲ ਚੈਲੰਜਸ ਵੀ ਚੱਲ ਰਹੇ ਹੈਗੇ ਆ। ਵੀ ਕਹਿੰਦੇ ਜਿਨ੍ਹਾਂ ਕੋਲ ਕੰਸੀਲਡ ਗਨਜ਼ ਹੁੰਦੀਆਂ ਆ ਉਹਨਾਂ ਨੂੰ ਪਬਲਿਕ ਪਲੇਸਿਸ ਦੇ ਉੱਤੇ ਵੀ ਕੈਰੀ ਕਰਨ ਤੋਂ ਇਹ ਕਾਨੂੰਨ ਰੋਕੇਗਾ। ਕੱਲ੍ਹ ਸੋਮਵਾਰ ਤੋਂ ਇਹ ਜਿਹੜਾ ਇਫੈਕਟ ਦੇ ਵਿੱਚ ਆਇਆ ਆ। ਫੈਡਰਲ ਅਪੀਲ ਕੋਰਟਸ ਨੇ ਲੋਅਰ ਕੋਰਟ ਨੇ ਜਿਹੜਾ ਬਲੋਕ ਕੀਤਾ ਸੀ ਇਸ ਦੇ ਅਗੇਂਸਟ ਉਸ ਨੂੰ ਸਟੇ ਕਰ ਦਿੱਤਾ ਸੀਗਾ, ਪਰ ਅਲਾਓ ਕਹਿੰਦੇ ਆ ਵੀ ਇਹ ਕਰ ਦਿੱਤਾ ਗਿਆ ਮੰਡੇ ਨੂੰ। ਹੁਣ ਕਨਫਿਊਜ਼ਨ ਇਸ ਦੇ ਵਿੱਚ ਕਾਫੀ ਜਿਹੜੀ ਉਹ ਰਹੂਗੀ। ਕਹਿੰਦੇ ਵੀ ਇਹ ਡਿਜ਼ਾਈਨ ਕੀਤਾ ਗਿਆ ਆ ਵੀ ਇਸ ਦੇ ਵਿੱਚ ਜਿਨ੍ਹਾਂ ਦੇ ਕੋਲ ਕੰਸੀਲਡ ਕੈਰੀ ਦੇ ਪਰਮਿਟ ਵੀ ਹੈਗੇ ਆ ਉਹ ਕੰਸੀਲਡ ਕੈਰੀ ਜਿਹੜੇ ਫਾਇਰ ਆਰਮਸ ਆ ਉਹ ਪਾਰਕਸ, ਪਲੇਗਰਾਊਂਡ, ਸਾਈਡਵਾਕਸ, ਸਕੂਲ ਪਾਰਕਿੰਗ ਏਰੀਆ, ਚਰਚਿਸ, ਬੈਂਕਸ, ਜ਼ੂਜ਼ ਦੇ ਵਿੱਚ ਉਹਨਾਂ ਨੂੰ ਜਿਹੜਾ ਆ ਉੱਥੇ ਸ਼ਾਇਦ ਐਕਸਕਲੂਡ ਕਰ ਦਿੱਤਾ ਗਿਆ ਆ। ਯੂਐਸ ਡਿਸਟ੍ਰਿਕਟ ਜੱਜ ਨੇ ਦਸੰਬਰ ਦੇ ਅਖੀਰ ਦੇ ਵਿੱਚ ਇਸ ਲਾ ਨੂੰ ਬਲੌਕ ਕੀਤਾ ਸੀਗਾ ਇਫੈਕਟ ਦੇ ਵਿੱਚ ਆਉਣ ਤੋਂ। ਕਹਿੰਦੇ ਵੀ ਇਹ ਸੈਕਿੰਡ ਅਮੈਂਡਮੈਂਟ ਨੂੰ ਵਾਇਲੇਟ ਕਰਦਾ ਆ। ਉਸ ਤੋਂ ਬਾਅਦ ਦੇ ਵਿੱਚ ਇਹ ਜਿਹੜੀ ਰੂਲਿੰਗ ਆ ਉਸ ਨੂੰ ਫੈਡਰਲ ਅਪੀਲਸ ਕੋਰਟ ਨੇ ਬੀਤੇ ਸ਼ਨੀਚਰਵਾਰ ਉਹ ਸਟੇ ਲਾ ਦਿੱਤਾ, ਜਿਸ ਦੇ ਨਾਲ ਇੱਕ ਵਾਰੀ ਫਿਰ ਇਹ ਕਾਨੂੰਨ ਕੱਲ੍ਹ ਤੋਂ ਜਿਹੜਾ ਉਹ ਲਾਗੂ ਹੋ ਚੁੱਕਾ ਹੈ। ਗਵਰਨਰ ਗੈਵਿਨ ਨਿਊਸਮ ਨੇ ਅਪੀਲ ਕੋਰਟ ਦੀ ਇਹ ਜਿਹੜੀ ਰੂਲਿੰਗ ਆ ਵੀਕਐਂਡ ਦੇ ਉੱਤੇ ਆਈ ਆ ਉਸ ਦੀ ਸ਼ਲਾਘਾ ਕਰਦੇ ਹੋਏ ਕਿਹਾ ਵੀ ਕਾਮਨ ਸੈਂਸ ਗਨ ਲਾਜ਼ ਇਨ ਪਲੇਸ ਜਿਹੜੇ ਆ ਉਹ ਰਹਿਣੇ ਚਾਹੀਦੇ ਹੈਗੇ ਆ। ਕੈਲੀਫੋਰਨੀਆ ਦੇ ਵਿੱਚ ਕਹਿੰਦੇ ਵੀ ਜਿਹੜਾ ਸਨੋ ਪੈਕ ਆ ਹਜੇ ਵੀ 25% ਪਿੱਛੇ ਹੈਗਾ, ਲੈ ਕਰਦਾ ਆ ਜਦੋਂ ਵਿੰਟਰ ਸਟਾਰਟ ਹੁੰਦੀ ਆ ਉਹਦੇ ਵੱਲ ਦੇਖਿਆ ਜਾਵੇ ਤਾਂ। ਕਹਿੰਦੇ ਵੀ ਇਸ ਸਾਲ ਇਸ ਤਰੀਕ ਨੂੰ ਅੱਜ ਦੀ ਡੇਟ ਦੇ ਵਿੱਚ 177% ਸੀਗਾ ਐਵਰੇਜ ਟੂ ਡੇਟ ਸਨੋ। ਸੋ ਇਸ ਵਾਰ ਬਹੁਤ ਘੱਟ ਆ, ਜਿਸ ਦੀ ਆਪਾਂ ਨੂੰ ਖਾਸ ਕਰਕੇ ਕੈਲੀਫੋਰਨੀਆ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਆ, ਕਿਉਂਕਿ ਪਾਣੀ ਦੀ ਬਹੁਤ ਜ਼ਿਆਦਾ ਜ਼ਰੂਰਤ ਆ। ਡੀ ਗੋਜ਼ਮਿਨ ਕਰਕੇ ਇੱਕ ਸਪੈਸੀਫਿਕ ਸਾਈਟ ਹੈਗਾ, ਉੱਥੇ ਸਨੋ ਦੀ ਡੈਪਥ 7.5 ਇੰਚ ਜਿਹੜੀ ਆ ਗਿਣੀ ਗਈ ਆ, ਜਿਹਦੇ ਵਿੱਚ ਵਾਟਰ ਕੰਟੈਂਟ 3 ਇੰਚ ਦਾ ਹੈਗਾ ਆ। ਸੋ ਕਹਿੰਦੇ ਵੀ ਜੇ ਇਹਦੇ ਵਿੱਚ ਇਸ ਨੂੰ ਮੈਨੂਅਲੀ ਕੈਲਕੂਲੇਟ ਕੀਤਾ ਜਾਵੇ ਸਿਰਫ 30% ਬਣਦਾ ਟੂ ਡੇਟ ਐਵਰੇਜ, ਜੋ ਕਿ 12% ਆਫ April 1 ਹੈਗਾ ਆ। ਸੋ ਹਾਲਾਂਕਿ ਠੰਡ ਕਾਫੀ ਹੋ ਰਹੀ ਆ, ਕਈ ਏਰੀਏਜ਼ ਦੇ ਵਿੱਚ ਮੀਂਹ ਵੀ ਜ਼ਿਆਦਾ ਅੱਜ ਪੈ ਰਿਹਾ ਹੈਗਾ ਤੇ ਸਨੋ ਪੈਣੀ ਸ਼ੁਰੂ ਹੋਈ ਆ, ਪਰ ਬਹੁਤ ਘੱਟ ਹੈਗੀ ਅੱਜ ਤੱਕ। ਜੀ ਬਿਲਕੁਲ। ਸੋ ਸਿਰਫ ਮਹਿਜ 25% ਐਵਰੇਜ ਦੀ ਅੱਜ ਦੇ ਦਿਨ ਦੇ ਹਿਸਾਬ ਦੇ ਨਾਲ ਉਹ ਦੇਖੀ ਗਈ ਆ। ਰੌਲਾ ਹਰਜੋਤ ਸਿੰਘ ਜੀ ਅਲ ਨੀਨੀਓ ਦੇ ਕਰਕੇ ਵੈਟ ਵਿੰਟਰ ਦਾ ਰਿਹਾ ਆ, ਪਰ ਅਜੇ ਤੱਕ ਵੈਟ ਵਿੰਟਰ ਨਜ਼ਰ ਨਹੀਂ ਆਈ। ਮੀਂਹ ਪਏ ਨੇ ਕਈ ਥਾਵਾਂ ਦੇ ਉੱਤੇ, ਭਾਵੇਂ ਜ਼ਿਆਦਾ ਪਏ ਨੇ, ਪਰ ਓਵਰਆਲ ਜਿੱਥੇ ਬਰਫ਼ਬਾਰੀ ਹੋਣੀ ਚਾਹੀਦੀ ਸੀ ਉਹਦੇ ਵਿੱਚ ਅਜੇ ਕਾਫੀ ਘੱਟ ਹੀ ਆ। ਪਿਛਲੇ ਸਾਲ ਵੀ ਉੱਦਾਂ ਦਸੰਬਰ ਦੇ ਵਿੱਚ ਕਾਫੀ ਬਰਫ਼ਬਾਰੀ ਮੀਂਹ ਪੈਣੇ ਸ਼ੁਰੂ ਹੋ ਗਏ ਸੀ। ਇਸ ਵਾਰ ਥੋੜ੍ਹੇ ਡਿਲੇ ਆ, ਲੇਟ ਆ, ਅਤੇ ਬਹੁਤ ਕ੍ਰਿਟੀਕਲ ਸਾਲ ਹੋਊਗਾ ਜੇ ਵੈਟ ਵਿੰਟਰ ਦੇ ਹੁੰਦਿਆਂ ਹੋਇਆਂ ਵੀ ਘੱਟ ਮੀਂਹ ਜਾਂ ਬਰਫ਼ ਪੈਂਦੀ ਆ ਤਾਂ ਅਗਲੇ ਆ ਰਹੀਆਂ ਗਰਮੀਆਂ ਦੇ ਵਿੱਚ ਇਸ ਦੇ ਕਾਫੀ ਮੁਸ਼ਕਿਲ ਆ ਸਕਦੀ ਆ। ਚਲੋ ਹੋਪਫੁਲੀ ਆਉਂਦੇ ਸਮੇਂ ਦੇ ਵਿੱਚ ਜਿਹੜੇ ਸਟੋਰਮਸ ਆਉਣੇ ਆ ਉਹਨਾਂ ਦੇ ਨਾਲ ਜਿਹੜੇ ਪੀਕਸ ਆ ਜਿਹੜੀਆਂ ਸਨੋ ਦੇ ਨਾਲ ਪਹਿਲਾਂ ਭਰੀਆਂ ਰਹਿੰਦੀਆਂ ਸੀ ਉਹ ਵੀ ਜਿਹੜੀਆਂ ਦੁਬਾਰਾ ਭਰ ਜਾਣ। ਸੋ ਪਿਛਲੀ ਵਾਰੀ 200-250% ਐਕਸਟਰਾ ਐਵਰੇਜ ਦੇ ਨਾਲੋਂ ਵੱਧ ਜਿਹੜੀ ਆ ਉਹ ਬਰਫ਼ਬਾਰੀ ਜਿਹੜੀ ਰਿਕਾਰਡ ਕੀਤੀ ਗਈ ਸੀ, ਅਤੇ ਹੁਣ ਅੱਜ ਮਹਿਜ 25% ਦੇ ਉੱਤੇ ਐਵਰੇਜ ਦੇ ਉੱਤੇ ਦੇਖੀ ਗਈ ਹੈਗੀ ਆ। ਜੀ, ਇਸੇ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਟਾਈਡਸ ਬਹੁਤ ਜ਼ਿਆਦਾ ਪਾਣੀ ਦੀਆਂ ਉੱਚੀਆਂ ਆਈਆਂ ਸੀਗੀਆਂ ਤੇ ਕੈਲੀਫੋਰਨੀਆ ਦੇ ਸੈਂਟਾ ਕਰੂਜ਼ ਦਾ ਜਿਹੜਾ ਬੀਚ ਆ ਉੱਥੇ ਕਹਿੰਦੇ ਇੱਕ ਵਰਲਡ ਵਾਰ 2 ਦੇ ਟਾਈਮ ਦਾ ਪ੍ਰੈਕਟਿਸ ਬੰਬ ਲੱਭਿਆ ਹੈਗਾ। ਪਹਿਲਾਂ ਜਿਹੜੀਆਂ ਸ਼ੈਰਿਫ ਡਿਪਾਰਟਮੈਂਟ ਆ ਉਹਨਾਂ ਨੇ ਸੋਚਿਆ ਕਿਤੇ ਲਾਈਵ ਬੰਬ ਹੀ ਨਾ ਹੋਵੇ, ਉਹ ਤੋਂ ਬਾਅਦ ਉਹਦਾ ਜਿਹੜਾ ਐਕਸ-ਰੇ ਸਕੈਨ, ਵਿਜ਼ੂਅਲ ਇੰਸਪੈਕਸ਼ਨ ਕੀਤੀ ਗਈ ਤੇ ਇਹ ਪਤਾ ਚੱਲਿਆ ਇੱਕ ਤਰ੍ਹਾਂ ਨਾਲ ਇਹ US ਵਰਲਡ ਵਾਰ 2 ਦੇ ਵਿੱਚ ਨੇਵੀ ਪ੍ਰੈਕਟਿਸ ਬੰਬ ਨਿਕਲਿਆ। ਤੇ ਇਸ ਨੂੰ ਜਿਹੜਾ ਟਰਾਵਿਸ 에ਅਰ ਫੋਰਸ ਬੇਸ ਤੋਂ ਜੋ ਮਿਲਟਰੀ ਦੇ EMPLOYEES ਹੈਗੇ ਉਹ ਆਏ, ਉਹਨਾਂ ਨੇ ਚੈੱਕ ਕੀਤਾ, ਚੈੱਕ ਕਰਕੇ ਉਹ ਇਹਨੂੰ ਲੈ ਕੇ ਗਏ ਹੈ। ਜੀ